मित्रों पंजाबी इंटरनेशनल कॉन्फ्रेंस का दूजा ध्याड़ा असी आए हुए हैं सवेर दे इंजॉय भरपूर हो रहा है मेला लगा होया है। आओ नाल तुहानू भी सैर कराने आ तुहानू भी सारा कुछ विखाने आ साडे चैनल नाल जुड़े रहो बहुत कुछ वेखण नूं मिलेगा। अज रात नूं बहुत बड़ा प्रोग्राम होने जा रहा है। आ जाओ फिर भाईजान स्टाल वगैरह लगे हुए हैं भरपूर मेले का समान है उत्ते उत्ते भी बैठियां हुई ने उन्हां नाल भी मिलने आ हर बंदे नाल तुहाडी गलबात कराने आ अंदर भी जाने अंदर हाल की की सूरत हाल है उत्थे कौन बैठा की गल कर रहा भी तुहानू दसने आ ते आ जाओ फिर इंजॉय करिए। हाँ बहुत समझो तवारीख के हवाले नाल आर्ट के हवाले नाल कल्चर के हवाले नाल इन्हां दा बहुत बड़ा एक कंट्रीब्यूशन है बड़ा काम है। सो ਅਸੀਂ पूरे मान और मुहब्बत ਦੇ ਨਾਲ प्रोफेसर डॉक्टर कमल खालन जी होਰਾਂ ਨੂੰ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਬੁਲਾ ਰਹੇ ਹਾਂ। ਉਹ ਸਾਡੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ मतलब 10 मिनट ਦੇ ਵਿਚਾਰ ਸਾਂਝੇ ਕਰਨਗੇ कि महाराजा रणजीत सिंह ਦੇ ਦੌਰ ਦੇ ਵਿੱਚ ਨਾ ਸਿਰਫ ਹੈ ਕਿ ਮਹਾਰਾਜਾ ਪੋਲੀਟੀਕਲੀ ਬਹੁਤ ਇੱਕ ਸਟਰੋਂਗ ਕੰਪੋਨੈਂਟ ਸੀ ਬਲਕਿ ਉਹਦੇ ਜ਼ਮਾਨੇ ਦੇ ਵਿੱਚ ਆਰਟ ਦੇ ਹਵਾਲੇ ਦੇ ਨਾਲ ਵੀ ਬੇਤਾਸ਼ਾ ਕੰਮ ਹੋਇਆ ਔਰ ਫਿਰ ਮੈਂ ਆਪਣੀ ਰਿਸਰਚ ਦੇ ਥਰੂ ਪ੍ਰੂਫ ਕੀਤਾ ਔਰ ਉਸ ਤੋਂ ਬਾਅਦ ਮੈਂ ਸਮਝਿਆ 2006-7 ਤੋਂ ਲੈ ਕੇ कोई ऐसा साल नहीं जाता जो कि मैं कोई नैशनल या इंटरनेशनल कॉन्फ्रेंसिस ते टॉक्स ना करती होवां जिहदे च मेरा सिर्फ एक मकसद हुंदा है कि महाराजा रणजीत सिंह दे दौर दे विच जो भी कोई अचीवमेंट्स होईयां ने उन्हां नूं डिस्कस कीता जावे। मेरे कोल मेरा इन्ना कहे कि मैं इहदे बारे कोई बंदे ना कोई मैं तुसीं घंटे भी दिओ ते उहदे बारे च गल हो सकदी है। मैं अज कुछ चौंधियां गल्लां सिर्फ यह दसांगी कि जो महाराजा जी की पैदाइश होंदी है तो 1780 ਦੇ ਵਿੱਚ ਉਹਨਾਂ ਦੇ ਮਾਪਿਆਂ ਨੇ ਉਹਦਾ ਨਾਮ ਬੁੱਧ ਸਿੰਘ ਰੱਖਿਆ ਸੀ ਲੇਕਿਨ ਉਹਨਾਂ ਦੇ ਵਾਲਿਦ ਸਾਹਿਬ ਮਹਾਂ ਸਿੰਘ ਨੇ ਉਹਨਾਂ ਦਿਨਾਂ ਜਦੋਂ ਰਸੂਲ ਨਗਰ ਫਤਹ ਕੀਤਾ ਤੇ ਉਹਨਾਂ ਦਾ ਨਾਮ ਫਿਰ ਰਣਜੀਤ ਸਿੰਘ ਰੱਖਿਆ ਗਿਆ। ਔਰ ਮੈਂ ਕਹਿੰਦੀ ਹਾਂ ਕਿ ਅੱਜ ਤੱਕ ਘੱਟ ਹੀ ਕੋਈ ਬਾਲ ਐਸਾ ਹੋਏਗਾ ਕਿ ਜਿਹਦਾ ਨਾਮ ਉਹਦੇ ਲਈ ਐਡਾ ਪੂਰਾ ਆਇਆ ਹੋਵੇ ਕਿਉਂਕਿ ਰਣਜੀਤ ਜੰਗ ਜਿੱਤਣ ਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਇਦ ਕੋਈ ਵੀ ਜ਼ਿੰਦਗੀ 'ਚ ਐਸੀ ਜੰਗ ਨਹੀਂ ਸੀ ਜਿਹੜੀ ਕਿ ਉਹਨਾਂ ਨੇ ਹਾਰੀ ਹੋਵੇ। ਸ਼ਹਿਰ ਫਤਹ ਕੀਤੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰੀਆਂ ਦੇ ਦਿਲ ਫਤਹ ਕੀਤੇ। ਉਹ ਇੰਝ ਕਿ ਜਿਸ ਲਈ ਉਹ ਲਾਹੌਰ ਵੱਲ ਵੱਧਦਾ ਹੈ ਤੇ ਲਾਹੌਰੀਆਂ ਨੇ ਆਪੇ ਹੀ ਉਹਦੇ ਲਈ ਸਾਰੇ ਦਿਲ ਦੇ ਵੀ ਬੂਹੇ ਖੋਲੇ ਤੇ ਸ਼ਹਿਰ ਦੇ ਵੀ ਬੂਹੇ ਖੋਲੇ। अगली एक गल बड़ी सूझ सियाणत दी है कि सियाणत दी करन वाली है कि ये बोली जिहड़ी है ਇਹ ਬੋਲੜੀਆਂ ਦੇ ਵਿੱਚ ਨਾ ਵੰਡੀ ਜਾਏ ਇਹਨੂੰ ਕੌਮੀਅਤ ਦੀ ਇੱਕ ਸ਼ਨਾਖਤ ਜਿਹੜੀ ਉਹ ਦਿੱਤੀ ਜਾਏ ਉਹ ਜ਼ਰੂਰੀ ਹੈ। ਗੱਲ ਪੰਜਾਬੀ ਸਿਵਲਾਈਜੇਸ਼ਨ ਦੀ ਤੇ ਪੰਜਾਬੀ ਸਿਵਲਾਈਜੇਸ਼ਨ ਜਿਹੜੀ ਹੈ ਉਹ ਤੇ ਆਪਣੇ ਆਸਾਰ ਤੋਂ इंडस सिविलाइजेशन हड़प्पा तो वाजे है और तुसी अगर इन्हू शुरू कर दे हो ते 2 साल पहले मैं शिगर बल्तिस्तान गई ते बल्तिस्तान ते उत्थे दा मुतालिया करन तो बाद उत्थे देखन तो बाद पता लगा कि साडी तहजीब जिहड़ी है जिवें वो दरिया उपरों तो नीचे आके ते ओह समुंदर वाल नूं जांदे ने इंजी तहजीबां भी इंजी सफर करदियां ने और उन्हां दा जिहड़ा रसूल खांदा है ओनू इगे ਜਿਹੜਾ ਸਕ੍ਰਿਪਟ ਕਿਹਾ ਜਾਂਦਾ ਹੈ ਉਹਨੂੰ ਉਹਨਾਂ ਦਾ ਜਿਹੜਾ ਬਲਦੀ ਸਕ੍ਰਿਪਟ ਹੈ ਉਹ ਜਦੋਂ ਮੈਂ ਦੇਖਿਆ ਉਹਦੇ ਵਿੱਚ 90% ਉਹ ਗੁਰਮੁਖੀ ਸਕ੍ਰਿਪਟ ਨਾਲ ਮਿਲਦਾ ਹੈ। ਸੋ ਤੁਸੀਂ ਜਦ ਤੱਕ ਤਹਿਜ਼ੀਬਾਂ ਦੀ ਜਦੋਂ ਹੁਣ ਪੰਜਾਬ ਔਰ ਪੰਜਾਬੀ ਦੀ ਗੱਲ ਸੰਜੀਦਗੀ ਦੇ ਨਾਲ ਕਰਨ ਦੀ ਗੱਲ ਹੋ ਰਹੀ ਹੈ ਤੇ ਫਿਰ ਸਾਨੂੰ ਇੰਨੀ ਸਤਹ ਦੇ ਉੱਤੇ ਉਹ ਸਾਰੇ ਜਿਹੜੇ ਡਾਟਸ ਨੇ ਉਹਨਾਂ ਨੂੰ ਜੋੜਨ ਦੀ ਲੋੜ ਹੈ।
ਹੁਣ ਸੰਜੀਦਾ ਕੰਮ ਕਰਨ ਦੀ ਲੋੜ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਨੇ ਸਾਲਾਂ ਦਾ ਜਿਹੜਾ ਇੱਕ ਹੁਸੜ ਹੈ, ਉਹ ਹੁਸੜ ਵੀ ਉਹਨੂੰ ਵੀ ਜਿਵੇਂ ਵਿੱਚ ਅਫਜ਼ਲ ਸਾਹਿਬ ਵਿੱਚ ਲਗਾ ਰਿਹਾ ਸੀ ਗੱਲਾਂ, ਉਹ ਜ਼ਰੂਰੀ ਹੈ ਕਿਉਂਕਿ ਅੰਦਰ ਇੰਨਾ ਭਰਿਆ ਹੋਇਆ ਹੈ। ਔਰ ਉਹ ਸਾਰਾ ਜਿਹੜੀ ਇੱਕ ਨੈਗੇਟਿਵਿਟੀ ਹੈ ਜਾਂ ਨਫ਼ਰਤ ਹੈ, ਜੋ ਕੁਝ ਹੈ, ਉਹਦਾ ਇਜ਼ਹਾਰ ਵੀ ਬੜਾ ਜ਼ਰੂਰੀ ਹੈ ਕਿਉਂਕਿ ਮੇਲੇ ਤੇ ਮੁੱਕ ਗਏ। ਇਸ ਲਈ ਹੁਣ ਸਾਡੀਆਂ ਕਾਨਫਰੰਸਾਂ ਦੇ ਵਿੱਚ ਮੇਲਿਆਂ ਵਰਗਾ ਮਾਹੌਲ ਵੀ ਹੁੰਦਾ, ਔਰ ਦੂਜੀ ਸੰਜੀਦਾ ਗੱਲਬਾਤ ਵੀ ਹੁੰਦੀ ਹੈ। ਔਰ ਇਹ ਗੱਲ ਪੰਜਾਬੀ ਬੱਸੋਂ ਔਰ ਇਹਦੀ ਅਸੀਂ ਗੱਲ ਕਰੀਏ ਤੇ ਸ਼ੁਰੂ ਤੋਂ ਇਤਨਾ ਅਮੀਰ, ਉਹ ਤੇ ਅਸੀਂ ਸਭ ਜਾਣਦੇ ਹਾਂ ਕਿ ਇੱਕ ਅਮੀਰ ਰਵਾਇਤ ਦਾ ਔਰ ਅਮੀਰ ਜਿਹੜਾ ਇਹ ਖਿੱਤੇ ਦੇ ਹਿਸਾਬ ਦੇ ਨਾਲ, ਉਸ ਆਪਣੇ ਜ਼ਰਖੇਜ਼ੀ ਦੇ ਹਿਸਾਬ ਨਾਲ, ਉਹ ਮਿੱਟੀ ਦੀ ਜ਼ਰਖੇਜ਼ੀ ਹੈ ਚਾਹੇ ਜ਼ਿਹਨ ਦੀ ਜ਼ਰਖੇਜ਼ੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਇੱਕ ਵੱਡੀ ਔਰ ਅਜ਼ੀਮ ਕੌਮ ਹੈ। ਪਾਣੀ ਬਚਾਉਣ ਲਈ, ਬਿਜਲੀ ਸਸਤੀ ਕਰਨ ਲਈ ਤੇ ਪੰਜਾਬ ਨੂੰ ਸੋਕੇ ਤੋਂ ਬਚਾਉਣ ਲਈ ਇਹ ਪੰਜਾਬ ਦੇ ਹੱਕ ਦਾ ਟਾਈਮ ਹੈ ਤੇ ਪੰਜਾਬੀਆਂ ਦੀ ਆਵਾਮ ਦੀ ਜ਼ਰੂਰਤ ਦਾ ਟਾਈਮ ਹੈ। ਪਰ ਹਰ ਆਉਣ ਵਾਲੀ ਹਕੂਮਤ ਕਾਲਾ ਬਾਗ ਡੈਮ ਤੇ ਆਪਣੀ ਸਿਆਸਤ ਚਮਕਾਉਂਦੀ ਰਹੀ। ਕੋਈ ਕਹਿੰਦਾ ਤੁਹਾਡਾ ਪਿਓ ਵੀ ਨਹੀਂ ਬਣਾ ਸਕਦਾ ਤੇ ਕੋਈ ਕਹਿੰਦਾ ਤੁਹਾਡਾ ਪਿਓ ਵੀ ਬਣਾ ਕੇ ਖਾਏਗਾ। ਉਹ ਸਿਆਸਤ ਕਰਦੇ ਰਹੇ ਤੇ ਸਾਡਾ ਪੰਜਾਬ ਅੰਧੇਰੇ ਪਿਆਸ ਤੇ ਸੋਕੇ ਵਿੱਚ ਸੜਦਾ ਰਿਹਾ। ਛਾਨਾ ਲਿਓ, ਯਾਦ ਰੱਖੋ ਜਿੱਥੇ ਹੱਕ ਦਬਾਇਆ ਜਾਵੇ ਉੱਥੇ ਫਿਰ ਮਜ਼ਾਹਮਤ ਹੀ ਜਨਮ ਲੈਂਦੀ ਏ। ਜੇ ਪੰਜਾਬ ਦੇ ਪਾਣੀ ਨਾਲ ਨਾਇਨਸਾਫੀ ਖਤਮ ਨਾ ਹੋਈ ਤੇ ਫਿਰ ਕਈ ਬਲਵਿੰਦਰ ਜਤਾਨਾ ਵਰਗੇ ਨੌਜਵਾਨ ਇਲਮ, ਦਲੀਲ, ਕਾਨੂੰਨ ਤੇ ਹੱਕ ਦੀ ਆਵਾਜ਼ ਬਣ ਕੇ ਮੈਦਾਨ ਵਿੱਚ ਉਤਰਾਂਗੇ ਤੇ ਦੁਨੀਆ ਨੂੰ ਦੱਸ ਦੇਣਗੇ ਪੰਜਾਬੀ ਕਦੇ ਗਾਂ ਪੈਦਾ ਨਹੀਂ ਹੁੰਦਾ। ਇਹ ਕਿਉਂਕਿ ਪੰਜਾਬ ਧਰਤੀ ਹਮੇਸ਼ਾ ਤੋਂ ਆਪਣੇ ਹੱਕ ਲਈ ਖੋਲ ਕੇ ਬੋਲਣ ਵਾਲੇ ਜੰਮਦੀ ਰਹੀ ਏ। ਦਰਦਮੰਦਾਂ ਦੇ ਦਰਦੀਆਂ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਬਰੀ ਚਨਾਬ। ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਇਹਨਾਂ ਪਾਣੀਆਂ ਦਰਦ ਨੂੰ ਦਿੱਤਾ ਪਾਣੀ ਲਾ, ਦਿੱਤਾ ਪਾਣੀ ਲਾ। ਪ੍ਰਧਾਨ ਜੀ, ਇਹ ਪੰਜਾਂ ਪਾਣੀਆਂ ਦੀ ਧਰਤੀ ਸਿਰਫ ਹੜ੍ਹਾਂ ਦਾ ਨਹੀਂ, ਸੋਕਿਆਂ ਦਾ ਸ਼ਿਕਾਰ ਹੋਈ। 2024 ਦਾ ਦਸੰਬਰ ਤੇ 2025 ਦਾ ਜਨਵਰੀ ਮੀਂਹ ਵਸੇ ਬਗੈਰ ਲੰਘ ਗਿਆ। ਉਸ ਵਰੇ ਮਾਮੂਲ ਤੋਂ 42% ਘੱਟ ਮੀਂਹ ਵਸਿਆ। ਲੋਕਾਂ ਨੇ ਬਦਲਾਂ ਨੂੰ ਵੇਖ ਵੇਖ ਆਪਣੀਆਂ ਅੱਖਾਂ ਥਕਾ ਲਈਆਂ। ਲੋਕਾਂ ਨੇ ਬਦਲਾਂ ਨੂੰ ਵੇਖ ਵੇਖ ਆਪਣੀਆਂ ਅੱਖਾਂ ਥਕਾ ਲਈਆਂ ਤੇ ਇਸ ਪੰਜਾਂ ਪਾਣੀਆਂ ਦੀ ਧਰਤੀ ਨੇ ਪਾਣੀ ਨੂੰ ਉਡੀਕ ਉਡੀਕ ਫਸਲਾਂ ਸਾੜ ਦਿੱਤੀਆਂ, ਫਸਲਾਂ ਸਾੜ ਦਿੱਤੀਆਂ। ਛਾਛੀ, ਕੈਂਬਲਪੁਰੀ, ਜਟਕੀ, ਇੰਜ ਦਾ ਇੱਕ ਸੋਹਣਾ ਜਿਹਾ ਲਹਿਜਾ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਤੋਂ ਲੈ ਕੇ ਆਣਗੇ ਅਕਬਰ ਸ਼ਾਹ ਤੇ ਸਾਰੀਆਂ ਤਾਲੀਆਂ ਨਾਲ। ਸੇ ਵਿੱਚ ਦਰਿਆ ਜਿਹੜੇ ਪਾਣੀ ਦੇ ਥੱਬੇ ਨਹੀਂ ਹੁੰਦੇ, ਸ਼ਾਨਾ ਲਿਓ, ਵਾਹ ਵਾਹ ਵਾਹ, ਹਯਾਤੀ ਦੇ ਦੇਵਤੇ ਹੁੰਦੇ। ਕਿਉਂ ਜੋ ਇਹ ਵਸੇਬ ਦਾ ਸੁੜਿਆਪਾ ਹੀ ਨਹੀਂ, ਹੱਥੋਂ ਅੱਖੀਂ ਤੇ ਬੋਏ ਦਾ ਵਤਰ ਵੀ ਹੁੰਦਾ। ਵਾਹ ਵੀ ਵਾਹ। ਮੇਰੀ ਇਹ ਧਰਤੀ ਜਿਹੜੀ ਵਾਰਿਸ ਸ਼ਾਹ ਦਾ ਘਰ ਹੈ, ਸ਼ਾਨਾ ਲਿਓ, ਜਿਹੜੇ ਲੋੜ ਦਾ ਫੁੱਟਾ ਰੱਖ ਕੇ ਡੈਮਾਂ ਦੇ ਬੂਹੇ ਉੱਚੇ ਤੇ ਨੀਵੇਂ ਕਰਦੇ ਨੇ। ਨਤੀਜਾ ਕਦੀ ਸਾਡੇ ਦਰਿਆਵਾਂ ਦੀ ਪਾਣੀ ਵੀ ਰੇਤ ਦੀ ਭਾਲ ਵਿੱਚ ਉੱਡਣ ਲੱਗ ਪੈਂਦਾ ਹੈ ਤੇ ਕਦੀ ਹੜ ਸਾਡੇ ਪੱਖੂਆਂ, ਭਾਂਡਿਆਂ ਤੇ ਭੜੋਲਿਆਂ ਸਮੇਤ ਸਾਨੂੰ ਆਪਣੇ ਮੂੰਹ ਵਿੱਚ ਖੱਤ ਲੈਂਦਾ ਹੈ। 2025 ਚ 1000 ਲਾਸ਼ਾਂ, ਬੇਹਿਸਾਬ ਮੋਏ ਡੰਗਰਾਂ, ਡੱਠੇ ਕੋਠਿਆਂ ਤੇ ਡੱਠੀ ਵਾਹੀਆਂ ਦੀ ਤਸਵੀਰਾਂ ਛੇਕ ਕੇ ਸਾਡੀ ਸਰਕਾਰ 4 ਦੇ ਥੋੜੀ ਤੇ ਘੱਟ ਲਈ ਤੇ 2026 ਦੇ ਹੁਨਾਰ ਦੀ ਉਡੀਕ ਵਿੱਚ ਸੁਤਰੀ ਵਲੇਟ ਕੇ ਘਰ ਵਗ ਗਈ। ਇੰਜ ਹਾਲੂ ਬੇਹਾਲ ਨਿਮਾਏ, ਭੁੱਲ ਗਈ ਆਪਣੀ ਚਾਲ ਨਿਮਾਏ। ਮੇਰੇ ਜਿਸੇ ਤੇ ਜਿਹੜੇ ਫਟ ਨੇ, ਇੰਜ ਹਾਲੂ ਬੇਹਾਲ ਨਿਮਾਏ, ਭੁੱਲ ਗਈ ਆਪਣੀ ਚਾਲ ਨਿਮਾਏ। ਜਿੰਨੇ ਫਟ ਮੇਰੇ ਜਿਸੇ ਤੇ, ਉਹਨੇ ਤੇਰੇ ਵਾਲ ਨਿਮਾਏ। ਜਿਹਨੂੰ ਮਿਲੀਏ ਫਾ ਲੈਂਦਾ ਏ, ਹਰ ਇੱਕ ਬੰਦਾ ਜਾਨ ਨਿਮਾਏ। ਮੈਂ ਦਰਿਆਵਾਂ ਦਾ ਹਾੜੀ ਸਾਂ, ਤਰਨੇ ਪੈ ਗਏ ਖਾਨ ਨਿਮਾਏ, ਤਰਨੇ ਪੈ ਗਏ। ਚਾਚਾ ਤਰਵਾਨਾ ਸੱਟ ਵਿਸ਼ਕ ਦੀ ਸੀਨੇ ਵੱਜੀ, ਸੋਹਣਾ ਹੋਇਆ ਦੀਵਾਨਾ।
ਜੈਨੀ ਜੋਗਨ ਲੁੱਟ ਕੇ ਲੈ ਗਈ ਪੱਲੇ ਨੀ ਛੱਡਿਆ ਜਾਣਾ ਸੜਕੇ ਮਾਰਿਊਗਾ ਜਮਾ ਉੱਤੇ ਪਰਵਾਨਾ ਸੜਕੇ ਮਾਰਿਊਗਾ ਉੱਤੇ ਪਰਵਾਨਾ ਕੇ ਮਾਰਿਊਗਾ ਜਮਾ ਉੱਤੇ ਪਰਵਾਨਾ ਕੇ ਮਾਰਿਊਗਾ ਇਹਨਾਂ ਦਾ ਸਵਾਗਤ ਹੈ। ਉਹ ਆਗੇ ਬੇਟੀ ਉਹਨਾਂ ਦੇ ਜੈਨੀ ਜੋਗਨ ਜੰਦ ਜਿਵੇਂ ਸਮਾਨੀ ਦੱਦ ਸਰੂਪ ਚਾ ਹੋਇਆ ਭਰ ਕੇ ਆਈ ਜਵਾਨੀ ਬਾਪਿਆਂ ਦੇ ਘਰ ਵਜੇ ਕੁਆਰੀ ਜੋ ਮੁੰਡੀ ਮੰਦਾ ਤੇ ਕੋਟੀ ਮਤ ਜੱਟ ਨੂੰ ਕੀ ਮਰਤਾਨੀ ਸੱਚੇ ਨਾ ਠੋਲਾ ਲੱਗਦਾ ਹਾਲ ਤੇ ਹਮਾ ਦਿਲ ਦਾ ਬਤੇ ਹਾਲ ਤੇ ਹਮਾ ਦਿਲ ਦਾ ਤੈਨੂੰ ਮੈਂ ਕੁੜੀਏ ਸਾਡੀ ਤੋਂ ਜਾਣੇ ਜਾਣੇ ਨਾ ਤੈਨੂੰ ਆਪਣਾ ਬਣਾਇਆ ਦਿਲ ਸਾਹਮਣੇ ਕਿ ਮਾਹੀ ਤੂੰ ਦਿਲ ਆਪਣਾ ਬਣਾਇਆ ਦਿਲ ਦਾਰੇ ਕਿ ਮਾਹੀ ਤੂੰ ਰਾਣੀ ਲਾਈ ਜ਼ਿੰਦਗੀ ਨਾ ਤੇਰੇ ਨਾਮ ਯਾਰੇ ਕਿ ਮਾਹੀ ਤੂੰ ਰਾਣੀ ਮੈਂ ਕਰ ਬੈਠੀ ਤੇਰੇ ਨਾਲ ਪਿਆਰੇ ਕਿ ਮਾਹੀ ਤੂੰ ਜਾਣੇ ਦਿਲ ਵਿੱਚ ਪਿਆਰ ਦਾ ਚਾਨਣ ਫੜ ਦੇ ਦਿਲ ਵਿੱਚ ਪਿਆਰ ਦਾ ਚਾਨਣ ਫੜ ਦੇ ਹੋਰ ਨਾ ਬਹਣ ਦੀ ਆਸ ਫੜ ਦੇ ਇੱਕ ਦੂਜੇ ਕੋਲੋਂ ਜਾਈਏ ਤੁਸੀਂ ਕਿਸੇ ਨੂੰ ਦੱਸਣ ਲੱਗਿਆ ਵੀ ਸ਼ਰਮ ਮਹਿਸੂਸ ਕਰੋਗੇ ਕਿ ਮੈਂ ਕੋਈ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਆਪਣੇ ਮੁਲਕਾਂ ਦੇ ਵਿੱਚ ਇਹ ਮੈਨੂੰ ਲੱਗਦਾ ਹੈ ਇੱਕ ਕਮਜ਼ੋਰੀ ਸਮਝਿਆ ਜਾਂਦਾ ਤੇ ਇਹਨੂੰ ਇੱਕ ਸ਼ਰਮ ਸਮਝਿਆ ਜਾਂਦਾ ਹੈ ਕਿ ਮੈਂ ਕੋਈ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਮੈਨੂੰ ਮੈਂਟਲ ਹੈਲਥ ਇਸ਼ੂਜ਼ ਹੋ ਰਹੇ ਨੇ ਜਦਕਿ ਆਪਾਂ ਨੂੰ ਕੋਈ ਖੰਘ ਜ਼ੁਕਾਮ ਬੁਖਾਰ ਹੋ ਜੇ ਆਪਾਂ ਆਰਾਮ ਨਾਲ ਦੱਸ ਦਿੰਦੇ ਆ ਕਿ ਮੇਰਾ ਗਲਾ ਖਰਾਬ ਹੈ ਮੈਨੂੰ ਬੁਖਾਰ ਹੈ ਨਾ ਪਰ ਜੇ ਆਪਾਂ ਨੂੰ ਡਿਪਰੈਸ਼ਨ ਹੈ ਜਾਂ ਮੈਂਟਲ ਹੈਲਥ ਜਿਹੜੇ ਇਸ਼ੂਜ਼ ਨੇ ਉਹ ਆਪਾਂ ਬਹੁਤ ਘੱਟ ਕਿਸੇ ਨੂੰ ਦੱਸਾਂਗੇ ਕਿਉਂਕਿ ਇਹ ਜਿਹੜਾ ਕਲਚਰਲ ਕੰਡੀਸ਼ਨਿੰਗ ਹੈ ਜਿਹੜਾ ਸੋਸ਼ਲ ਸਟਿਗਮਾ ਕਲਚਰਲ ਸਟਿਗਮਾ ਆਪਣੇ ਦੇ ਵਿੱਚ ਭਰਿਆ ਹੋਇਆ ਉਹਦੇ ਨਾਲ ਆਪਾਂ ਖੁੱਲ ਕੇ ਇਹਨੂੰ ਆਪਾਂ ਕਿਸੇ ਨਾਲ ਗੱਲ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਜਿਹੜਾ ਕਲਚਰਲ ਤੇ ਸੋਸ਼ਲ ਸਟਿਗਮਾ ਇਹਨੂੰ ਖਤਮ ਕਰਨ ਲਈ ਇਹਦੇ ਨਾਲ ਵਿੱਚ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ ਨਾ ਇਹਦੀ ਰੋਕਥਾਮ ਲਈ ਫਿਰ ਹੈਗਾ ਜਿਹੜੀ ਓਪਨ ਕਮਿਊਨੀਕੇਸ਼ਨ ਆਪਾਂ ਜਿਹੜਾ ਫਿਰ ਅੰਗਰੇਜ਼ੀ ਦਾ ਸ਼ਬਦ ਵਰਤਦੇ ਆ ਵੀ ਜਿਹੜੀ ਗੱਲਬਾਤ ਹੋਣੀ ਚਾਹੀਦੀ ਹੈ ਹੁਣ ਜਿਹੜੇ ਐਕੈਡੈਮਿਕ ਪ੍ਰੈਸ਼ਰ ਨੇ ਬੱਚਾ ਤੇ ਕਰੀਅਰ ਦੇ ਪ੍ਰੈਸ਼ਰ ਨੇ ਉਹਨਾਂ ਬਾਰੇ ਖੁੱਲ੍ਹ ਕੇ ਪਰਿਵਾਰ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ ਮਾਪਿਆਂ ਦਾ ਫਰਜ਼ ਬਣਦਾ ਹੈ ਬੱਚੇ ਨਾਲ ਬੈਠਣ ਉਹਨਾਂ ਨਾਲ ਗੱਲਬਾਤ ਕਰਨ ਉਹਨਾਂ ਦਾ ਕਿਹੜਾ ਏਰੀਆ ਇੰਟਰਸਟ ਹੈ ਥੋਪਣ ਦੀ ਬਜਾਏ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਕਿ ਜਿਹੜਾ ਜੇ ਤੇਰਾ ਸ਼ੌਕ ਕ੍ਰਿਕਟ ਖੇਡਣਾ ਹੈ ਜੇ ਤੇਰਾ ਸ਼ੌਕ ਨਾ ਪੋਇਟਰੀ ਦੇ ਵਿੱਚ ਹੈ ਜੇ ਸ਼ੌਕ ਕੋਈ ਹੋਰ ਹੈ ਹੁਣ ਜੇ ਕਿਸੇ ਦਾ ਕ੍ਰਿਕਟ ਵਾਲਾ ਤੇ ਉਹਨੂੰ ਤੁਸੀਂ ਮੈਥ ਦੀਆਂ ਟਿਊਸ਼ਨਾਂ ਰਖਵਾ ਦੋਗੇ ਤੇ ਉਹਦਾ ਜਿਹੜਾ ਸ਼ੌਕ ਹੈਗਾ ਉਹ ਦੱਬਿਆ ਜਾਂਦਾ ਹੈ ਮੈਂ ਸੈਫ ਸਾਹਿਬ ਤੋਂ ਪੁੱਛਾਂਗੀ ਕਿ ਪੰਜਾਬੀ ਨੂੰ ਅਸੀਂ ਰੋਜ਼ਗਾਰ ਦੇ ਨਾਲ ਕਿਸ ਤਰ੍ਹਾਂ ਜੋੜ ਸਕਦੇ ਹਾਂ ਤੇ ਬੋਲੀ ਜਿਹੜੀ ਹੈ ਜ਼ੁਬਾਨ ਜਿਹੜੀ ਹੈ ਉਸ ਦੇ ਨਾਲ ਫਿਊਚਰ ਬਣ ਸਕਦਾ ਹੈ ਪੰਜਾਬੀ ਦਾ ਜਾਂ ਸਾਡੀ ਨਵੀਂ ਪੀੜ੍ਹੀ ਦਾ ਜਾਂ ਨਹੀਂ ਜੀ अस्सलाम वालेकुम ਸਾਰੇ ਨੌਜਵਾਨਾਂ ਨੂੰ ਤੇ ਵਾਅਦਾ ਕਰਨਾ ਮੈਂ ਬੋਰ ਨਹੀਂ ਕਰਾਂਗਾ ਪ੍ਰੈਕਟੀਕਲ ਗੱਲ ਕਰਾਂਗਾ ਤੇ ਜਦੋਂ ਅਸੀਂ ਇਨਵੀਟੇਸ਼ਨ ਕੈਂਪੇਨ ਕਰ ਰਹੇ ਸਾਂ ਇਸ ਕਾਨਫਰੰਸ ਨੂੰ ਆਰਗੇਨਾਈਜ਼ ਕਰਨ ਦੇ ਸਿਲਸਿਲੇ 'ਚ ਤੇ ਪੂਰੇ ਪੰਜਾਬ 'ਚ ਫਿਰ ਰਹੇ ਸਾਂ ਤੇ ਮੇਰੇ ਆਪਣੇ ਜ਼ਿਹਨ 'ਚ ਵੀ ਤੇ ਕੁਝ ਦੋਸਤਾਂ ਦੇ ਜ਼ਿਹਨ 'ਚ ਵੀ ਲੁਕਾਈ ਦੇ ਜ਼ਿਹਨ 'ਚ ਵੀ ਇਹ ਸਵਾਲ ਮੌਜੂਦ ਸੀ ਮੇਰੇ ਕੋਲ ਕਈ ਦਫਾ ਪੁੱਛਿਆ ਗਿਆ ਕਿ ਲੋਕ ਪੰਜਾਬੀ ਕਿਉਂ ਪੜ੍ਹਨ ਇਹਦੇ ਨਾਲ ਤੇ ਇਕਨੋਮੀ ਨਹੀਂ ਗੈਸ ਰੋਜ਼ਗਾਰ ਕਿੱਥੇ ਮਿਲੇਗਾ ਤੇ ਅੱਜ ਮੈਂ ਉਸ ਚੀਜ਼ ਦਾ ਜਵਾਬ ਦੇਣ ਆਇਆ ਜਿੱਦਣ ਅਸੀਂ ਅੰਬਰ ਜ਼ਵੱਟੂ ਸਾਹਿਬ ਨਾਲ ਨਾਸਰ ਡਿੱਬੂ ਸਾਹਿਬ ਨਾਲ ਚੀਫ ਆਰਗੇਨਾਈਜ਼ਰ ਨੇ ਇਹਨਾਂ ਦੇ ਨਾਲ ਰਾਣਾ ਸਿਕੰਦਰ ਯਾਦ ਸਾਹਿਬ ਕੋਲ ਗਏ ਉਹਨਾਂ ਦੇ ਵਾਲਿਦ ਸਾਹਿਬ ਰਾਣਾ ਯਾਦ ਸਾਹਿਬ ਨੇ ਇਹੀ ਸਵਾਲ ਉਠਾਇਆ ਕਿ ਬੱਚੇ ਤੇ ਸਾਡੇ ਪਹਿਲੇ ਹੀ ਕਨਫਿਊਜ਼ ਨੇ ਕਿ ਸਕੂਲਾਂ ਦੇ ਵਿੱਚ ਉਰਦੂ ਵੀ ਪੜ੍ਹਾਈ ਜਾ ਰਹੀ ਹੈ ਤੇ ਇੰਗਲਿਸ਼ ਵੀ ਪੜ੍ਹਾਈ ਜਾ ਰਹੀ ਹੈ ਤੁਸੀਂ ਇੱਕ ਨਵੀਂ ਜ਼ਬਾਨ ਲੈ ਕੇ ਆ ਰਹੇ ਹੋ ਤੇ ਤੁਹਾਡੇ ਲੋਕਾਂ ਦੇ ਜ਼ਿਹਨ 'ਚ ਵੀ ਮੌਜੂਦ ਹੈ ਕਿ ਯਾਰ ਇਹ ਸੋਸ਼ਲ ਮੀਡੀਆ ਤੇ ਇਹਨਾਂ ਨੇ ਰੋਲਾ ਪਾਇਆ ਹੈ ਜੀਵੇ ਪੰਜਾਬੀ ਤੇ ਇਹ ਕੋਈ ਖੋਖਲੀ ਜੀ ਗੱਲ ਹੈ ਇਹ ਕੋਈ ਗੱਲ ਬਣਦੀ ਨਹੀਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਲੈਂਗੁਏਜ ਬੇਸਡ ਕੈਰੀਅਰਸ ਨੇ ਨਾ ਉਹ ਇਸ ਟਾਈਮ ਟ੍ਰੈਂਡਿੰਗ ਤੇ ਨੇ ਤੁਸੀਂ ਜਰਮਨ 'ਚ ਦੇਖ ਲਓ ਜਾ ਕੇ ਜਰਮਨੀ 'ਚ ਦੇਖ ਲਓ ਚਾਈਨਾ 'ਚ ਦੇਖ ਲਓ ਇਹਨਾਂ ਦੇ ਟ੍ਰਾਂਸਲੇਟਰ ਹੈਵੀ ਤਨਖਾਹਾਂ ਲੈ ਰਹੇ ਨੇ ਤੇ ਸਿਰਫ ਇਹ ਤੁਹਾਨੂੰ ਮੈਂ ਦੱਸਾਂਗਾ ਕਿ ਇੱਕ ਇੰਡੀਵਿਜੂਅਲ ਦੇ ਤੌਰ ਤੇ ਫਿਰ ਗਵਰਨਮੈਂਟ ਲੈਵਲ ਤੇ ਵੀ ਡਿਸਕਸ ਕਰਾਂਗੇ ਤੇ ਉਸ ਹਵਾਲੇ ਨਾਲ ਅਗਰ ਵੇਖਿਆ ਜਾਏ ਤੇ ਟ੍ਰਾਂਸਲੇਟਰ ਜਾਂ ਜਿਹੜੇ ਪੰਜਾਬੀ ਦੇ ਟੀਚਰਸ ਨੇ
ਉਹ $10 ਤੋਂ ਲੈ ਕੇ $25 ਪਰ ਆਰ ਦੇ ਹਿਸਾਬ ਨਾਲ ਚਾਰਜ ਕਰ ਰਹੇ ਨੇ ਪੂਰੀ। ਕਿਉਂਕਿ ਮੈਂ ਆਪਣੇ ਕਾਲਜ HED ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨਾਲ ਅਟੈਚ ਹਾਂ ਤੇ ਆਪਣੇ ਅਦਾਰੇ ਦੇ ਵਿੱਚ ਕੈਰੀਅਰ ਕਾਉਂਸਲਿੰਗ ਸੈਂਟਰ ਦਾ ਹੈੱਡ ਵੀ ਹਾਂ, ਇਨਕੂਬੇਸ਼ਨ ਸੈਂਟਰ ਬਣਾਇਆ ਹੈ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਕੈਰੀਅਰ ਦੇ ਹਵਾਲੇ ਨਾਲ ਗਾਈਡ ਕਰੀਦਾ ਹੈ ਤੇ ਮੈਨੂੰ ਬੜਾ ਤੇ ਆਪਣਾ ਸਕੂਲ ਵੀ ਚਲਾ ਰਹੇ ਹਾਂ ਇੱਕ ਰੂਟਸ ਲੈਵਲ ਸਕੂਲ ਦੇ ਨਾਮ ਤੋਂ ਤੇ ਮੈਨੂੰ ਮੇਰਾ ਇੰਟਰਸਟ ਪੈਦਾ ਹੋਇਆ ਕਿ ਦੇਖੀਏ ਕਿ ਸਹੀ ਤੇ ਉਹਨਾਂ ਨੇ ਇੰਨਾ ਸੋਹਣਾ ਲਿਟਰੇਚਰ ਉਹਦੇ ਵਿੱਚ ਪਾਇਆ ਕਿ ਦਿਲ ਖੁਸ਼ ਹੋ ਗਿਆ। ਜਿਹੜੀ ਅੱਜ ਕੱਲ੍ਹ ਗੱਲ ਕੀਤੀ ਜਾਂਦੀ ਹੈ ਐਕਟੀਵਿਟੀ ਬੇਸਡ ਲਰਨਿੰਗ ਦੀ, ਉਹ ਉਹਨਾਂ ਨੇ ਉਹ ਅਲਫ ਨੂੰ ਅਗਰ ਸ਼ੁਰੂ ਕੀਤਾ ਹੈ ਤੇ ਉਹਨਾਂ ਨੇ ਅਲਫ ਦੇ ਰਿਲੇਟਡ ਇੱਕ ਕਹਾਣੀ ਲਿਖੀ ਹੈ। ਬੱਚਿਆਂ ਨੂੰ ਕਹਾਣੀਆਂ ਪਸੰਦ ਨੇ ਨਾ ਜੀ, ਤੇ ਉਹ ਕਹਾਣੀ ਦੇ ਨਾਲ ਉਹਨਾਂ ਨੇ ਉਹ ਬੜਾ ਸੋਹਣਾ ਕਾਇਦਾ ਬਣਾਇਆ ਤੇ ਦੇਖੋ ਇਹ ਇਕਨੋਮੀ ਅਟੈਚ ਹੋਈ ਕਿ ਨਹੀਂ। ਮੈਂ ਉਹਨਾਂ ਨਾਲ ਵਾਅਦਾ ਕੀਤਾ ਮੈਂ ਆਪਣੇ 4 ਕੈਂਪਸਾਂ ਦੇ ਵਿੱਚ ਉਹਨਾਂ ਦੀ ਕਿਤਾਬਾਂ ਲਗਵਾਵਾਂਗਾ ਤੇ ਰੋਜ਼ਗਾਰ ਜਨਰੇਟ ਹੋਏਗਾ ਕਿ ਨਹੀਂ ਹੋਏਗਾ। ਗਰੇਵਾਲ ਸਾਹਿਬ ਨੇ ਇਸ ਕਾਨਫਰੰਸ ਦੇ ਵਿੱਚ ਵੀ ਭਰਪੂਰ ਹਿੱਸਾ ਅਦਾ ਕੀਤਾ, ਉਹਨਾਂ ਲਈ ਤਾਲੀਆਂ ਜ਼ਰਾ ਪਲੀਜ਼। ਜੀ अस्सलाम वालेकुम जी, ਸਾਰਿਆਂ ਨੂੰ ਸਭ ਦਾ ਬਹੁਤ ਸ਼ੁਕਰੀਆ ਰਲਤ ਕਰਨ ਦਾ। ਸ਼ਿਰਾਜ ਜੀ ਸਾਹਿਬ ਨਜ਼ਮ ਹੈ ਕਿ ਦਿਲ ਵਿੱਚ ਹਲ ਚੱਲ ਨਹੀਂ ਰਹੀ, ਹਾਏ ਹਾਏ ਦਿਲ ਵਿੱਚ ਹਲ ਚੱਲ ਨਹੀਂ ਰਹੀ, ਪਹਿਲੇ ਵਾਲੀ ਗੱਲ ਨਹੀਂ ਰਹੀ, ਹਾਏ ਹਾਏ ਪਹਿਲੇ ਵਾਲੀ ਗੱਲ ਨਹੀਂ ਰਹੀ। ਭਾਈ ਕੀ ਅੱਛਾ ਹੈ, ਵਾਹ ਵਾਹ। ਮੈਂ ਨਾਵਲ ਪ੍ਰੀਤਾਂ ਦਾ, ਮੈਂ ਨਾਵਲ ਪ੍ਰੀਤਾਂ ਦਾ, ਪਰ ਤੂੰ ਵਰਕੇ ਥਲ ਨਹੀਂ ਰਹੀ, ਹਾਏ ਭਾਈ ਵਾਹ 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 ਵਾਹ, ਬਹੁਤ ਅੱਛੇ। ਤੇ ਜਿਹੜਾ ਪੈ ਗਿਆ ਇਸ਼ਕ ਦੇ ਪੈਂਡੇ, ਵਾਹ ਉਹਦੇ ਪਿੰਡੇ ਖਲ ਨਹੀਂ ਰਹੀ, ਹਾਏ ਵਾਹ 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 ਵਾਹ। ਅੱਗ ਤੇ ਖਬਰੇ ਟੂਣਾ ਹੋਇਆ, ਵਾਹ ਅੱਗ ਤੇ ਖਬਰੇ ਟੂਣਾ ਹੋਇਆ, ਧੁਖਦੀ ਪਈ ਏ ਬਲ ਨਹੀਂ ਰਹੀ, ਵਾਹ ਧੀਆਂ ਉੱਤੇ ਹੁਕਮ ਚਲਾਇਆ, ਆਹਾ ਪੁੱਤਰਾਂ ਅੱਗੇ ਚੱਲ ਨਹੀਂ ਰਹੀ। ਹੋਏ 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 ਭਾਈ ਵਾਹ ਵਾਹ। ਦੁਬਾਰਾ ਜੀ ਮੁਕਰਰ ਗਰੇਵਾਲ ਸਾਹਿਬ ਬੜਾ ਸੋਹਣਾ ਸ਼ੇਰ। ਰੂਜ ਆਂਦਾ ਹੈ ਜੇ ਢੋ ਖਬਾਸਤ ਦਾ ਢੋ ਵੰਜੀਵੇ, ਜੇ ਆਪਣੀ ਧਰਤੀ ਦਾ ਹੋ ਵੰਜੀਵੇ, ਮਾਂ ਦੀ ਬੋਲੀ ਜੇ ਖੂਨ ਮੰਗੇ ਖੂਨ ਦੇ ਕੇ ਬਚਾ ਲਵੀਵੇ। ਅਰੂਜ ਆਂਦਾ ਹੈ ਸ਼ਾਇਰੀ ਜਈ ਅਜ਼ੀਮ ਨੇਮਤ ਨੂੰ ਰੋਜ਼ੀ ਰੋਟੀ ਦੇ ਨਾ ਪੜੀਵੇ। ਨਾਮੇ ਵਾਰਿਸ ਦੇ ਵਾਂਗ ਲਿਖੀਏ ਮਿਸਾਲੀ ਹੀਰਾ ਤੇ ਧੀ ਦੇ ਸਿਰ ਤੇ ਹਯਾ ਦੀ ਚਾਦਰ ਜੇ ਰੱਖ ਛੁੜੀਵੇ। ਅਰੂਜ ਆਂਦਾ ਹੈ। बहुत अच्छे यार। अरूज आंदा है शायरी जई अजीम नेमत, शायरी जई अजीम नेमत नु रोजी रोटी दे ना बड़ी वे। जनाबे वारिस ते वांग लिखिए मिसाली हीरा ते भी दे सिर ते हया दी चादर जे रख छुड़ी वे। अरूज आंदा है वसेब जाके, अरूज आंदा है वसेब जागे मजीद हिम्मत नु तूल देवे ते राय अहमद दरू आए। वसेब जागे मजीद हिम्मत नूल देवे ते राय आमद दरू धारे। यकीन कामिल खुदा ते रखे किसे दे अके न मूल झुके। अरूज आंदा है जे आती नस्लां नूं नूए इंसान दी दर्द मंदी दा सच्चा जज्बा फराम होवे। जे आंदी नस्लां नूं नूए इंसान दी दर्द मंदी दा सच्चा जज्बा फराम होवे। सितमगरी ते फरेब लालच दा सारा किस्सा तमाम होवे। अरूज आंदा है वटावी पग दा फयाज जेकर हयाती सारी लिहाज करिए। वफा दे मसलक ते फायद होके हमेशा उल्फत ते गल में भरिए। अरूज आंदा है रोल मरन दे हौल तू दिल दे विच दौड़े दे शायकीन हजरात। रोल मरन दे हौल तू दिल दे विच सायराज पोशीदा राणन। रोल मरन दे हौल तू दिल दे विच सायराज पोशीदा राणन। तेरी दीद दी ठोड़ तू इंज लगदा है जो शोधे नैन तपीदा रान। रोल मरन दे वाह क्या कहने। रोल मरन दे हौल तू दिल दे विच सायराज पोशीदा राणन।
ਤੇਰੀ ਦੀਨ ਦੀ ਥੋੜ ਤੂੰ ਇੰਜ ਲੱਗਦਾ ਏ ਜੋ ਸ਼ੋਧੇ ਨੈਣ ਤਪੀਤਾ ਰਾਣਨ ਸਿੱਖ ਸੋੜ ਦੀ ਰਮਜ਼ ਦੇ ਕੁੱਲ ਮਸਲੇ ਮੈਂ ਵਾਂਗ ਪੇਚੀਦਾ ਰਾਣਨ ਰਸ਼ ਫਿਆਜ਼ ਦੀ ਕਬਰ ਤੂੰ ਨਹੀਂ ਮੁਕਣਾ ਇੰਜ ਲੋਗ ਰੰਜੀਤਾ ਲੋ ਜੀ ਅੰਦਰ ਵੀ ਤੇ ਬਾਹਰ ਵੀ ਤੁਸੀਂ ਸਾਰਾ ਵੇਖ ਲਿਆ ਹੋਣਾ ਕਿਵੇਂ ਮੇਲੇ ਦਾ ਸਮਾਂ ਹੈ, ਰੌਣਕਾਂ ਲੱਗੀਆਂ ਹੋਈਆਂ ਨੇ। ਇਹ ਵਾਲੀ ਵੀਡੀਓ ਸਾਡੀ ਇੱਥੇ ਹੀ ਮੁੱਕਦੀ ਏ ਤੇ ਅੱਗੋਂ ਬਹੁਤ ਸਾਰੀ ਵੀਡੀਓ ਆ ਰਹੀਆਂ ਨੇ ਕਿਉਂਕਿ ਇਹ ਛੋਟੀ ਦੇਰ ਦਾ ਕੰਮ ਨਹੀਂ ਸੀ ਹੈ। ਤੇ ਅੱਗੋਂ ਆਓ ਮਿਲਨੇ ਹੁਣ ਅਗਲੀ ਵੀਡੀਓ ਦੇ ਵਿੱਚ।